ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਲਓ ਜੀ, ਬਾਲੀਵੁੱਡ ਜੰਕਸ਼ਨ ਲੈ ਕੇ ਹਾਜ਼ਰ ਹਾਂ ਜੀ। ਆਪਾਂ ਗੱਲਬਾਤ ਕਰਨੀ ਹੈ ਕਿ ਆਖਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੋ ਕੀ ਰਿਹਾ। ਵੈਸੇ ਤਾਂ ਨਿੱਤ ਨਵਾਂ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਜੀ। ਖਾਸ ਤੌਰ ਤੇ ਸਾਡੇ ਅੱਜ ਕੱਲ੍ਹ ਜਿਹੜੇ ਸਟਾਰ ਨੇ, ਸਿੰਗਰ ਨੇ, ਐਕਟਰ ਨੇ, ਪਹਿਲਾਂ ਤਾਂ ਉਹ ਸਾਨੂੰ ਐਂਟਰਟੇਨਮੈਂਟ ਦਿੰਦੇ ਹੁੰਦੇ ਸੀ ਆਪਣੇ ਗਾਣਿਆਂ ਤੋਂ, ਆਪਣੀਆਂ ਫਿਲਮਾਂ ਤੋਂ। ਬਟ ਅੱਜ ਕੱਲ੍ਹ ਉਹਨਾਂ ਦੀਆਂ ਜਿਹੜੀਆਂ ਲੜਾਈਆਂ ਤੇ ਨੋਕ ਝੋਕ ਹੋ ਰਹੀਆਂ ਨਾ, ਸਾਨੂੰ ਉਸ ਚੀਜ਼ ਤੋਂ ਵੀ ਕਾਫੀ ਜ਼ਿਆਦਾ ਐਂਟਰਟੇਨਮੈਂਟ ਮਿਲ ਰਿਹਾ ਹੈ। ਮਤਲਬ ਉਹਨੇ ਇੰਟਰਸਟ ਨਾਲ ਤਾਂ ਆਪਾਂ ਉਹਨਾਂ ਦੇ ਗਾਣੇ ਨਹੀਂ ਸੁਣਦੇ ਜਾਂ ਆਪਾਂ ਉਹਨਾਂ ਦੀਆਂ ਫਿਲਮਾਂ ਨਹੀਂ ਦੇਖਦੇ ਜਿੰਨਾ ਕਿ ਉਹਨਾਂ ਦੀਆਂ ਕੰਟਰੋਵਰਸ਼ੀਅਲ ਵੀਡੀਓਜ਼ ਆਪਾਂ ਦੇਖਦੇ ਹਾਂ ਜੀ। ਤੇ ਰੀਸੈਂਟਲੀ ਤੁਹਾਨੂੰ ਪਤਾ ਹੀ ਹੈ ਜੀ, ਸੋਸ਼ਲ ਮੀਡੀਆ ਤੇ ਧੁੰਮਾਂ ਪਈਆਂ ਨੇ ਸਿੱਧੂ ਮੂਸੇਵਾਲਾ ਵਰਸਸ ਸਿੱਪੀ ਗਿੱਲ ਬਾਈ। ਕਿਉਂਕਿ ਸਿੱਪੀ ਗਿੱਲ ਨੇ ਰਿਪਲਾਈ ਕੀਤਾ ਸਿੱਧੂ ਮੂਸੇਵਾਲੇ ਨੂੰ ਕਿ ਕਾਕਾ ਜੀ ਗੱਲਾਂ ਨੇ, ਮੈਂ ਤੁਹਾਨੂੰ ਫੇਰ ਕਹਿ ਰਿਹਾ, ਛੱਡ ਪਰਾਂ, ਬੰਦੇ ਵਾਂਗੂ ਰਿਹਾ ਕਰ, ਇੰਡਸਟਰੀ ਨੂੰ ਪਿਆਰ ਕਰ, ਤੈਨੂੰ ਵੀ ਕਰਨਗੇ। ਸੋ ਅੱਜ ਆਪਾਂ ਗੱਲ ਕਰਨੀ ਆ ਇਹਨਾਂ ਸਟਾਰਾਂ ਦੀ ਕੰਟਰੋਵਰਸੀ ਬਾਰੇ ਕਿ ਆਖਰ ਇਹ ਕੰਟਰੋਵਰਸੀਆਂ ਕਿਉਂ ਹੁੰਦੀਆਂ ਨੇ, ਰੀਜ਼ਨ ਕੀ ਨੇ। ਕੁਝ ਗੱਲਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਤੇ ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਝ ਹੋਰ ਖਾਸ ਚੀਜ਼ਾਂ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਨਾਬ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਇਸ ਖਾਸ ਪ੍ਰੋਗਰਾਮ ਜਿਹਦਾ ਨਾਂ ਹੈ ਜੀ ਬਾਲੀਵੁੱਡ ਜੰਕਸ਼ਨ। ਵੈਲਕਮ ਹੈ ਜਨਾਬ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਬਾਲੀਵੁੱਡ ਜੰਕਸ਼ਨ ਤੁਸੀਂ ਦੇਖ ਰਹੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਗਰਮਾ ਗਰਮ ਕੰਟਰੋਵਰਸੀ ਦੀ, ਜਿਹੜੀ ਕਿ ਹੋ ਰਹੀ ਹੈ ਜੀ ਸਿੱਧੂ ਮੂਸੇਵਾਲਾ ਵਰਸਸ ਸਿੱਪੀ ਗਿੱਲ। ਵੈਸੇ ਸਿੱਧੂ ਮੂਸੇਵਾਲਾ ਵਰਸਸ ਬਹੁਤ ਸਾਰੇ ਸਿੰਗਰ ਵੀ ਨੇ ਤੇ ਸਿੱਧੂ ਨੇ ਆਪਣੇ ਇਟਲੀ ਦੇ ਸ਼ੋਅ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਗੱਲਾਂ ਕਹੀਆਂ ਨੇ ਆਪਣੇ ਹੇਟਰਸ। ਇੰਨਾ ਟਾਈਮ ਕਿਸੇ ਕੋਲ ਨਹੀਂ ਵੀ ਸਾਲਾ ਹਰੇਕ ਦਾ ਲੰਡੀ ਗੁੱਚੀ ਦਾ ਜਵਾਬ ਦੇ ਜੀ। ਤੇ ਉਧਰੋਂ ਸਿੱਪੀ ਗਿੱਲ ਬਾਈ ਨੇ ਵੀ ਗੱਡੀ 'ਚੋਂ ਰਿਪਲਾਈ ਕੀਤਾ ਹੈ ਤੇ ਪੂਰਾ ਰਿਪਲਾਈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ। ਮੈਂ ਚਾਹੁੰਦਾ ਨਹੀਂ ਸੀ ਵੀ ਇਸ ਬੰਦੇ ਨਾਲ ਇਹੋ ਜਿਹੀ ਵਰਡਿੰਗ ਯੂਜ਼ ਕਰਨੀ ਚਾਹੀਦੀ ਹੈ, ਤੇ ਪਰ ਜਿੱਦਾਂ ਦੀ ਵਰਡਿੰਗ ਸਟੇਜ ਤੋਂ ਇਹ ਯੂਜ਼ ਕਰਨ ਲੱਗ ਗਿਆ ਕਿ ਸਾਲਾ, ਇਹੋ ਜਿਹੇ ਕਲਚਰ 'ਚ ਮੈਂ ਪਲਿਆ ਨਹੀਂਗਾ ਕਿ ਤੇੜੇ ਤੈਨੂੰ ਪੰਜਾਬੀ 'ਚ ਸਮਝਾ ਰਿਹਾ, ਜਿਹਦੇ ਕਰਕੇ ਲੱਗੇ ਕਿ ਮੈਂ ਕਿਸੇ ਦੀ ਡਿਸਰਿਸਪੈਕਟ ਕਰ ਰਿਹਾ। ਪਰ ਤੂੰ ਡਿਜ਼ਰਵ ਕਰਦਾ, ਗਾਣੇ ਗਾ ਜੀ, ਸਦਕੇ ਗਾ, ਤੈਨੂੰ ਘਰੋਂ ਰਿਸਪੈਕਟ ਇਸ ਕਰਕੇ ਨਹੀਂ ਮਿਲਦੀ। ਮੈਂ ਰਿਸਪੈਕਟ ਕਰਦਾ, ਤੇਰੇ ਪੇਰੈਂਟਸ ਨੇ, ਮਾਤਾ ਆ ਸਾਡੀ, ਤੇ ਮਾਵਾਂ ਨੂੰ ਗਲਤ ਬੋਲਣਾ ਜਾਂ ਭੈਣਾਂ ਦੇ ਲਈ ਜਿਹੜੀ ਤੂੰ ਆ ਗਾਲ ਜਿਹੜੀ ਤੂੰ ਯੂਜ਼ ਕਰ ਰਿਹਾ ਨਾ, ਮੈਂ ਫਿਰ ਤੋਂ ਬੇਨਤੀ ਕਰਦਾ ਆ, ਆਈ ਰਿਸਪੈਕਟ ਪ੍ਰਸ਼ਾਸਨ, ਪਰ ਵੀਰੇ ਆਪਾਂ ਬੈਠਾਂਗੇ। ਸਿੱਪੀ ਗਿੱਲ ਬਾਈ ਨੇ ਕਿਹਾ ਹੈ ਕਿ ਮੈਂ ਪ੍ਰਸ਼ਾਸਨ ਦੀ ਰਿਸਪੈਕਟ ਕਰਦਾ ਪਰ ਮੈਨੂੰ ਮਜਬੂਰ ਨਾ ਕਰ। ਜਿੱਦਾਂ ਕਿ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਕਿਹਾ ਕਿ ਤੂੰ ਸਾਲਾ ਕਿਹਾ ਜਾਂ ਕੀ ਪੱਟ ਲਿਆ, ਹਨਾ, ਕੁਛ ਇਦਾਂ ਦੀਆਂ ਗੱਲਾਂ। ਕਲਾਕਾਰੀ ਦਾ ਕੋਈ ਸ਼ੌਂਕ ਨਹੀਂ ਸੀ, ਦੋ ਤਿੰਨ ਨਾ ਬਾਲੀ ਘੈਂਟ ਜੇ ਬਣਦੇ ਸੀ, ਧੌਣ ਚ ਕਿੱਲਾ ਸੀ ਉਹ ਕੱਢਣਾ ਸੀ ਤਾਂ ਬਣਿਆ। ਪੰਗੇ ਨਾ ਲਓ, ਬਸ ਆਪਣਾ ਕਰੋ ਤੇ ਮੈਂ ਆਪਦਾ ਕਰੀ ਜਾਂਦਾ ਬਾਈ। ਤੁਸੀਂ ਇੱਕ ਗੱਲ ਦੇਖੋ, ਹਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਆਪਾਂ ਨੂੰ ਸਪੋਰਟ ਕਰਦੇ ਤੇ ਸਾਰੇ ਆਪਦੇ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ, ਤੇ ਸਾਡੇ ਬੰਦੇ ਸਾਲੇ ਇਹ ਜੀ ਐਂ ਕਰਦਾ, ਥਾਪੀ ਮਾਰਦਾ, ਵੀ ਥੱਪੜ ਤਾਂ ਨਹੀਂ ਮਾਰਿਆ, ਸਾਡੇ ਥਾਪੀ ਵੀ ਮਾਰੀ ਆ। ਸਾਡੀ ਈਰਖਾ ਕਾਹਦੀ ਆ? ਤੁਸੀਂ ਤੁਹਾਨੂੰ ਜਦੋਂ ਪ੍ਰਮਾਤਮਾ ਨੇ ਰੋਟੀ ਦਿੱਤੀ, ਤੁਸੀਂ ਵਧੀਆ ਪੈਸੇ ਕਮਾਏ ਆ, ਹੁਣ ਜੇ ਅਸੀਂ ਕਮਾਉਂਦੇ ਸਾਡੇ ਤੋਂ ਕਦੋਂ ਮੱਜਦੇ ਹੋ? ਕਿਸੇ ਨਾਲ ਕੋਈ ਵੈਰ ਨਹੀਂ, ਸਾਰੇ ਆਨਲਾਈਨ ਗੇਮਾਂ ਖੇਡਣ ਨੂੰ ਫਿਰਦੇ ਆ ਵੀ ਉਹਨੂੰ ਬਾਲ ਕੱਢਣ 100 ਫੋਲੋਅਰ ਤਾਂ ਹੋਣਗੇ ਹੀ, ਉਹਨੂੰ ਕੱਢਣ 1000 ਤਾਂ ਹੋਊਗਾ ਹੀ। ਆਨਲਾਈਨ ਥੋੜਾ ਜਿਹਾ ਸਿਆਣਾ ਹੋਇਆ ਆ, ਆਫਲਾਈਨ ਮਿਲੂ ਜਮਾ ਝੱਲਾ ਮਿਲੂਗਾ। ਜੇਲੇ ਹਸਪਤਾਲ ਤੁਸੀਂ ਇਕੱਠੇ ਹੋ ਜਾਓ ਸਾਰੇ, ਜੱਟ ਦੀ ਜਵਾਨ ਜਮਾ ਕੱਲਾ ਮਿਲੂ। ਮਿੱਠਿਆ ਗਰੁੱਪਾਂ ਵਿੱਚ ਭੇਟਾਂ ਹੁੰਦੀਆਂ, ਸ਼ੇਰ ਦੀਆਂ ਅਣਖੀ ਦਾ ਕੱਲਾ ਰਹਿੰਦਾ ਆ। ਉਹ ਫਰੀ ਵਿੱਚ ਭਾਲਦੇ ਉਹ ਫੇਮਸ ਵਾਲੇ ਹੋਏ ਜੱਟ, ਬੇਇੱਜ਼ਤੀ ਕਰਨ ਦੇ ਵੀ। ਸੋ ਮੈਂ ਹੁਣ ਇਹ ਕਹਿਣਾ ਚਾਹੁੰਦਾ ਜੀ, ਇਹ ਕੰਟਰੋਵਰਸੀ ਸਿੰਗਰਾਂ ਦੇ ਦਰਮਿਆਨ ਕੋਈ ਨਵੀਂ ਗੱਲ ਤਾਂ ਹੈ ਨਹੀਂ, ਇਹ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਜਦੋਂ ਤੋਂ ਸੋਸ਼ਲ ਮੀਡੀਆ ਚੱਲਿਆ ਹੈ। ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜੀਆਂ ਮਾਡਲਸ ਦੇ ਦਰਮਿਆਨ ਝਗੜਾ ਹੋਇਆ ਤੇ ਅੱਜ ਦੋਵੇਂ ਉਹ ਬਿਗ ਬੌਸ ਦੇ ਵਿੱਚ ਗਈਆਂ ਹੋਈਆਂ ਨੇ, ਤੇ ਇੱਕ ਤੇ ਹਿਮਾਂਸ਼ੀ ਖੁਰਾਨਾ ਬਾਹਰ ਵੀ ਆ ਚੁੱਕੇ ਨੇ। ਸੋ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਐਲੀ ਮਾਂਗਟਾਲੀ ਤੇ ਰੰਧਾਵਾ ਬ੍ਰਦਰਜ਼ ਵਾਲੀ ਬਹੁਤ ਵੱਡੀ ਕੰਟਰੋਵਰਸੀ ਹੋਈ ਹੈ, ਉਹਦੇ ਬਾਰੇ ਵੀ ਤੁਸੀਂ ਸਾਰੇ ਜਾਣਦੇ ਹੋ। ਤੇ ਹੁਣ ਰੀਸੈਂਟਲੀ ਸਿੱਧੂ ਮੂਸੇਵਾਲਾ ਵਰਸਸ ਸਿੱਪੀ ਗਿੱਲ ਜਾਂ ਸਿੱਧੂ ਮੂਸੇਵਾਲਾ ਵਰਸਸ ਕਈ ਸਿੰਗਰ। ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ। ਵੈਸੇ ਚਲੋ ਲੋਕਾਂ ਦੇ ਵਿਚਾਰ ਕੁਝ ਸਿੱਧੂ ਮੂਸੇਵਾਲੇ ਦੇ ਪੱਖ 'ਚ ਵੀ ਨੇ ਤੇ ਕੁਝ ਸਿੱਪੀ ਗਿੱਲ ਦੇ ਪੱਖ 'ਚ ਵੀ ਨੇ, ਤੇ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਦੋਨਾਂ ਦੇ ਪੱਖ ਵਿੱਚ ਨਹੀਂ ਹੈਗੇ, ਬਿਕੋਜ਼ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਸਾਨੂੰ ਪਸੰਦ ਨਹੀਂ ਹੈਗੇ, ਅਸੀਂ ਦੋਨਾਂ ਦੇ ਗਾਣੇ ਨਹੀਂ ਸੁਣਦੇ। ਪਰ ਸਿੱਪੀ ਗਿੱਲ ਦੇ ਸਮਰਥਨ 'ਚ ਵੀ ਬਹੁਤ ਨੇ ਤੇ ਸਿੱਧੂ ਮੂਸੇਵਾਲੇ ਦੇ ਸਮਰਥਨ 'ਚ ਵੀ ਬਹੁਤ ਨੇ, ਕਿਉਂਕਿ ਸਭ ਦੀ ਆਪਣੀ ਆਪਣੀ ਫੈਨ ਫੋਲੋਇੰਗ ਹੈਗੀ ਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਇੰਡਸਟਰੀ ਆ ਉਹ ਹੁਣੇ ਗਰੋ ਹੋਣਾ ਸ਼ੁਰੂ ਹੋਈ ਆ, ਬਹੁਤ ਅੱਛੇ ਲੈਵਲ ਤੇ ਗਰੋ ਹੋ ਰਹੀ ਆ।
ਸੋ ਇਦਾਂ ਦੀਆਂ ਕੰਟਰੋਵਰਸੀਆਂ ਤੋਂ ਸਾਡੇ ਜਿਹੜੇ ਸਟਾਰ ਨੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਨੋ ਡਾਊਟ ਕਹਿੰਦੇ ਆ ਨਾ ਜੀ, ਇੱਕ ਬੜੀ ਖੂਬਸੂਰਤ ਕਹਾਵਤ ਹੈ ਕਿ ਤਾਕਤ ਹਜ਼ਮ ਕਰਨ ਦੇ ਲਈ ਵੀ ਨਾ ਤਾਕਤ ਚਾਹੀਦੀ ਆ। ਸੋ ਇਹ ਗੱਲ ਆਰਟਿਸਟਾਂ ਨੂੰ ਤੇ ਹਰ ਇੱਕ ਇਨਸਾਨ ਨੂੰ ਸਿੱਖਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਜਦੋਂ ਅਸੀਂ ਬਹੁਤ ਵੱਡੇ ਮੁਕਾਮ ਤੇ ਪਹੁੰਚ ਜਾਂਦੇ ਆ, ਹਜ਼ਾਰਾਂ ਲੋਕ ਸਾਨੂੰ, ਲੱਖਾਂ ਲੋਕ ਸਾਨੂੰ ਫੋਲੋ ਕਰਦੇ ਨੇ ਸੋਸ਼ਲ ਮੀਡੀਆ ਤੇ ਸ਼ੋਅਜ਼ ਦੇ ਦਰਮਿਆਨ, ਤਾਂ ਉਦੋਂ ਸ਼ਾਇਦ ਕਈ ਵਾਰ ਅਸੀਂ ਆਪਣੀ ਈਗੋ ਦੇ ਵਿੱਚ ਆ ਕੇ ਕੁਝ ਵੱਧ ਬੋਲ ਜਾਂਦੇ ਆ। ਇਹ ਗੱਲ ਹਰ ਇੱਕ ਇਨਸਾਨ ਤੇ ਲਾਗੂ ਹੁੰਦੀ ਆ, ਹਰ ਇੱਕ ਐਕਟਰ, ਆਰਟਿਸਟ, ਹਰ ਇੱਕ ਇਨਸਾਨ ਤੇ, ਤੁਹਾਡੇ ਤੇ, ਮੇਰੇ ਤੇ ਵੀ ਲਾਗੂ ਹੁੰਦੀ ਆ ਕਿ ਕਦੇ ਵੀ ਜਦੋਂ ਸਾਡੀ ਚੜ੍ਹਤ ਦਾ ਟਾਈਮ ਚੱਲਦਾ ਹੋਵੇ ਨਾ, ਉਦੋਂ ਅਸੀਂ ਵੱਧ ਨਾ ਬੋਲੀਏ। ਮਤਲਬ ਸਿੱਧਾ ਜਿਹਾ ਕਹੀਏ ਜੀ ਕਿ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਪਰ ਇਹ ਸਿੰਗਰ ਨੇ ਜਿਹੜੇ ਜਨਾਬ, ਇਹ ਉੱਚਾ ਬੋਲ ਦਿੰਦੇ ਨੇ। ਇੱਕ ਨੇ ਬੋਲਤਾ ਤੇ ਫਿਰ ਦੂਜਾ ਰਿਪਲਾਈ ਤਾਂ ਜ਼ਰੂਰ ਕਰਦਾ ਹੈ, ਕਿਉਂਕਿ ਉਹਨੂੰ ਪਤਾ ਮੈਂ ਪਿੱਛੇ ਨਾ ਰਹਾਂ। ਸੋ ਫਿਰ ਇਹ ਕੰਟਰੋਵਰਸੀ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਜਾਂਦੀ ਆ। ਖੈਰ ਚਲੋ, ਇਹਨਾਂ ਕੰਟਰੋਵਰਸੀਆਂ ਦਾ ਨਤੀਜਾ ਵੀ ਬਹੁਤ ਮਾੜਾ ਨਿਕਲਿਆ। ਪਿੱਛੇ ਜੇ ਐਲੀ ਮਾਂਗਟ ਤੇ ਰੰਧਾਵਾ ਬ੍ਰਦਰਜ਼, ਕਿਉਂਕਿ ਪੁਲਿਸ ਤੱਕ ਗੱਲ ਪਹੁੰਚ ਗਈ, ਇਸੇ ਕਰਕੇ ਸ਼ਾਇਦ ਸਿੱਪੀ ਵੀ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਮੈਂ ਪ੍ਰਸ਼ਾਸਨ ਦੀ ਇੱਜ਼ਤ ਕਰਦਾ, ਪਰ ਸਿੱਧੂ ਮੂਸੇਵਾਲੇ ਨੂੰ ਗੱਲਾਂ-ਗੱਲਾਂ 'ਚ ਵਾਰਨਿੰਗ ਵੀ ਦੇ ਰਹੇ ਸੀ। ਸੋ ਸਿੱਧੂ ਮੂਸੇਵਾਲੇ ਨੇ ਵੀ ਕਿਹਾ, ਸਾਰਿਆਂ ਨੂੰ ਭੇਜ ਦਿਓ ਤੇ ਮੇਰਾ ਆਖਰੀ ਜਵਾਬ ਆ ਸਾਰਿਆਂ ਲਈ, ਅੱਜ ਤੋਂ ਬਾਅਦ ਕਦੇ ਵੀ ਮੈਂ ਕਿਸੇ ਬਾਰੇ ਬੋਲੂਗਾ ਨਹੀਂ ਬਾਈ, ਕਿਉਂਕਿ ਉਸ ਸ਼ੋਅ ਦੇ ਵਿੱਚ ਜਿਹੜਾ ਕਿ ਕਲਿੱਪ ਮੈਂ ਤੁਹਾਨੂੰ ਦਿਖਾ ਵੀ ਚੁੱਕਿਆ। ਪਰ ਗੱਲ ਤਾਂ ਹੁਣ ਵੱਧ ਚੁੱਕੀ ਹੈ ਜੀ ਦੋਨਾਂ ਦੇ ਦਰਮਿਆਨ। ਹਾਲਾਂਕਿ ਦੋਵਾਂ ਦੀ ਫਿਲਮ ਹਿੱਟ ਹੋਵੇ ਨਾ ਹੋਵੇ, ਦੋਵਾਂ ਦੇ ਗਾਣੇ ਭਾਵੇਂ ਹਿੱਟ ਹੋਣ ਨਾ ਹੋਣ, ਪਰ ਇਹ ਜਿਹੜੀ ਕੰਟਰੋਵਰਸੀ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਨਾ ਜਨਾਬ, ਇਹ ਬਹੁਤ ਜ਼ਿਆਦਾ ਹਿੱਟ ਹੁੰਦੀ ਆ ਤੇ ਮਤਲਬ ਲੋਕ, ਆਮ ਜਨਤਾ ਦਾ ਬੜਾ ਸਵਾਦ ਲੈਂਦੀ ਹੈ, ਖਾਸ ਤੌਰ ਤੇ ਯੰਗਸਟਰਸ। ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਕਿ ਲੜਾਈਆਂ 'ਚ ਕੁਝ ਨਹੀਂ ਰੱਖਿਆ ਜਨਾਬ, ਪਿਆਰ ਨਾਲ ਰਲ ਮਿਲ ਕੇ ਸਾਨੂੰ ਰਹਿਣਾ ਚਾਹੀਦਾ ਹੈ ਤੇ ਕੰਟਰੋਵਰਸੀਆਂ ਦਾ ਸਿਰਫ ਲੋਕ ਨਜ਼ਾਰਾ ਲੈਂਦੇ ਨੇ, ਉਹ ਤੋਂ ਕੁਝ ਨਿਕਲਦਾ ਤਾਂ ਹੈ ਨਹੀਂ। ਪਿਆਰ ਨਾਲ, ਸਤਿਕਾਰ ਨਾਲ ਆਪਣੇ ਮਸਲੇ ਸੋਲਵ ਕਰੀਏ। ਇੱਕੋ ਇੰਡਸਟਰੀ 'ਚ ਕੰਮ ਕਰਨਾ, ਪੰਜਾਬੀ ਮਾਂ ਬੋਲੀ ਲਈ ਕੰਮ ਕਰਨਾ, ਇਸ ਇੰਡਸਟਰੀ ਨੂੰ ਹੋਰ ਵੱਡੇ ਲੈਵਲ ਤੇ ਲੈ ਕੇ ਜਾਣਾ, ਕਿਉਂਕਿ ਅਜੇ ਤਾਂ ਤਰੱਕੀ ਸ਼ੁਰੂ ਹੋਈ ਹੈ ਨਾ ਜਨਾਬ। ਸੋ ਮੇਰੀ ਤਾਂ ਦੋਵਾਂ ਨੂੰ ਇਹੀ ਬੇਨਤੀ ਹੈ, ਕਿਉਂਕਿ ਮੈਂ ਤਾਂ ਮੂਸੇਵਾਲੇ ਦੇ ਗਾਣੇ ਵੀ ਗੱਡੀ 'ਚ ਸੁਣਦਾ ਜੀ ਤੇ ਸਿੱਪੀ ਗਿੱਲ ਬਾਈ ਦੇ ਵੀ ਗਾਣੇ ਆਪਣੀ ਗੱਡੀ 'ਚ ਸੁਣਦਾ। ਮੇਰੇ ਲਈ ਤਾਂ ਦੋਨੋਂ ਸਟਾਰ ਨੇ, ਦੋਵੇਂ ਹੀ ਸਤਿਕਾਰਯੋਗ ਨੇ, ਪਰ ਆਪਸ ਦੇ ਵਿੱਚ ਦੋਨਾਂ ਨੂੰ ਨਹੀਂ ਭਿੜਨਾ ਚਾਹੀਦਾ ਜਨਾਬ। ਇਹੀ ਇੰਡਸਟਰੀ ਵੀ ਰਿਕੁਐਸਟ ਕਰਦਾ ਹੈ ਤੇ ਮਸਲੇ ਪਿਆਰ ਦੇ ਨਾਲ ਮੁਕਾਉਣੇ ਚਾਹੀਦੇ ਨੇ। ਪਰ ਫਿਲਹਾਲ ਇਹ ਜਿਹੜੀ ਕੰਟਰੋਵਰਸੀ ਚੱਲ ਰਹੀ ਆ, ਉਹਦੇ ਵਿੱਚ ਇਹ ਦੋਵੇਂ ਸਟਾਰ ਫੁੱਲ ਨਜ਼ਾਰੇ ਲੈ ਰਹੇ ਨੇ ਤੇ ਲੋਕ ਵੀ ਲੈ ਰਹੇ ਨੇ। ਸਾਨੂੰ ਨਹੀਂ ਕਲਿੱਕਾਂ ਪੈਂਦੀਆਂ, ਸਾਨੂੰ ਆਉਂਦੇ ਨਹੀਂ ਵਿਊ ਸਰਕਾਰੇ, ਇਹ ਕਹਿ ਰਹੇ ਨੇ ਜੀ ਸਾਡੇ ਬੱਬੂ ਮਾਨ, ਜਿਹਦੇ ਫੈਨ ਨੇ ਪੰਜਾਬੀ ਸਾਰੇ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਇੰਡੋਜ਼ ਟੀਵੀ ਆਸਟ੍ਰੇਲੀਆ, ਤੁਸੀਂ ਦੇਖ ਰਹੇ ਹੋ ਜੀ। ਬੱਬੂ ਮਾਨ ਸਾਹਿਬ ਕਲਿੱਕਾਂ ਗਾਣਾ ਉਹਨਾਂ ਦਾ ਰਿਲੀਜ਼ ਹੋਇਆ ਜੀ ਤੇ 1 ਮਿਲੀਅਨ ਉਹਨਾਂ ਦਾ ਗਾਣਾ ਕ੍ਰਾਸ ਹੋ ਚੁੱਕਿਆ ਜੀ। ਤੇ ਇੱਕ ਗੱਲ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ 1 ਮਿਲੀਅਨ ਜਿਹੜਾ ਕ੍ਰਾਸ ਹੋਇਆ, ਇਹ ਜੈਨੂਇਨ ਕ੍ਰਾਸ ਹੋਇਆ, ਕਿਉਂਕਿ ਬੱਬੂ ਮਾਨ ਸਾਹਿਬ ਜਿਹੜੀ ਗਾਣਿਆਂ ਤੇ ਐਡ ਲੱਗਦੀਆਂ ਨਾ, ਮਤਲਬ ਕਲਿੱਕਾਂ ਵਾਲਾ ਕੰਮ, ਉਹ ਤਾਂ ਉਹ ਨਹੀਂ ਕਰਦੇ ਓਬਵੀਅਸਲੀ। ਇਸੇ ਕਰਕੇ ਉਸੇ ਚੀਜ਼ ਦੇ ਐਂਟੀ ਉਹਨਾਂ ਨੇ ਗਾਣਾ ਗਾਇਆ ਹੈ ਤੇ ਗਾਣੇ ਦੇ ਵਿੱਚ ਬੜੀਆਂ, ਮਤਲਬ ਕਹਿ ਲਓ ਕਿ ਖਰੀਆਂ ਗੱਲਾਂ ਬੱਬੂ ਮਾਨ ਸਾਹਿਬ ਨੇ ਕਹੀਆਂ ਨੇ। ਸੋ ਕਲਿੱਕਾਂ ਗਾਣਾ ਮੈਂ ਤਾਂ ਸੁਣ ਲਿਆ, ਮੇਰੀ ਗੱਡੀ 'ਚ ਵੀ ਵੱਜ ਰਿਹਾ ਹੈ। ਸੋ ਤੁਸੀਂ ਜ਼ਰੂਰ ਆਪਣੀ ਗੱਡੀ ਦੇ ਵਿੱਚ ਇਹ ਗਾਣਾ ਸੁਣਨਾ ਹੈ, ਜਿਹਦਾ ਨਾਂ ਹੈ ਜੀ ਕਲਿੱਕਾਂ। ਸਾਨੂੰ ਨਹੀਂ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨਹੀਂ ਵਿਊ ਸਰਕਾਰ, ਖਾੜਿਆਂ ਦਾ ਇਕੱਠ ਦੱਸਦਾ, ਖਾੜਿਆਂ ਦਾ ਇਕੱਠ ਦੱਸਦਾ, ਕੌਣ ਕਿੰਨੇ ਕੁ ਪਾਣੀ 'ਚ ਮੁਟਿਆਰੇ। ਸੋ ਇਸ ਜਿਹੜਾ ਗਾਣਾ ਹੈ, ਇਸ ਗਾਣੇ ਦੇ ਮੈਨੂੰ ਇੱਕ ਕਹਿ ਲਓ ਕਿ ਅੰਤਰਾ ਗਾਣੇ ਦਾ ਬਹੁਤ ਵਧੀਆ ਲੱਗਿਆ ਕਿ ਬਾਇਲਿਆ ਕੁੱਲ ਮੀਡੀਆ ਕੱਲਾ ਰਵਿਸ਼ ਕੁਮਾਰ ਨਹੀਂ ਵਿਕਿਆ, ਮਤਲਬ ਖਰੀਆਂ ਖੋਟੀਆਂ ਜੋ ਉਹਨਾਂ ਦੇ ਮਨ ਦੇ ਵਲਵਲੇ ਤੇ ਹੋਰ ਵੀ ਜਿਹੜੇ ਸਿੰਗਰ, ਮਤਲਬ ਅਖੌਤੀ ਸਿੰਗਰ ਜਿਹੜੇ ਹਵਾ ਕਰਦੇ ਆ। ਇੱਕ ਅੱਧਾ ਗਾਣਾ ਹਿੱਟ ਹੋਇਆ, ਮਤਲਬ ਰੱਬ ਨੂੰ ਟੱਬ ਦੱਸਣਾ ਸ਼ੁਰੂ ਕਰ ਦਿੰਦੇ ਆ, ਹਵਾ ਕਰਨ ਲੱਗ ਜਾਂਦੇ ਆ, ਐਨਕਾਂ ਨਹੀਂ ਉਤਾਰਦੇ, ਸਮਥਿੰਗ ਲਾਈਕ ਦੈਟ। ਸੋ ਉਹਨਾਂ ਸਿੰਗਰਾਂ ਦੇ ਉੱਪਰ ਵੀ ਇੱਕ ਮਿੱਠੇ ਜਿਹੇ ਸ਼ਬਦਾਂ ਦੇ ਵਿੱਚ ਬੱਬੂ ਮਾਨ ਸਾਹਿਬ ਨੇ ਆਪਣੇ ਗਾਣੇ ਕਲਿੱਕਾਂ ਦੇ ਵਿੱਚ ਤੰਜ ਕੱਸਿਆ ਜਨਾਬ। ਕੰਮ ਜਦ ਡੀਜੇ ਸਾਹਮਣੇ ਫੇਰ ਛੇੜ ਲੋ ਕੰਟਰੋਵਰਸੀ, ਕਹਿੰਦੇ ਸ਼ੋ ਕੈਨੇਡਾ ਮਿੱਤਰੋ, ਫੋਟੋ ਪੈਂਦੀ ਆ ਮੋਹਾਲੀਓਂ ਪਾ ਜਰਸੀ, ਟੂਟੀਆਂ ਦੇ ਨਾਲ ਮਿੱਤਰੋ, ਉਹ ਟੂਟੀਆਂ ਦੇ ਨਾਲ ਮਿੱਤਰੋ, ਕਿੱਥੇ ਫਰਦੇ ਨੇ ਰੇਸ ਲੈ ਕੇ ਆ ਰਹੇ। ਕਲਿੱਕਾਂ ਗਾਣਾ ਜੇ ਤੁਸੀਂ ਸੁਣੋਗੇ ਨਾ ਤਾਂ ਇਹ ਗਾਣਾ ਸੁਣ ਕੇ ਆਨੰਦ ਵੀ ਆਊਗਾ ਤੇ ਇਸ ਗਾਣੇ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ। ਤੇ ਖਾਸ ਤੌਰ ਤੇ ਜਿੱਦਾਂ ਦੀ ਸੋਚ ਹੈ ਬੱਬੂ ਮਾਨ ਸਾਹਿਬ ਦੀ, ਉਦਾਂ ਦੀ ਸੋਚ ਵੀ ਉਹਨਾਂ ਦੀ ਸਾਹਮਣੇ ਆਊਗੀ ਕਿ ਐਗਜ਼ੈਕਟਲੀ ਬੱਬੂ ਮਾਨ ਕੀ ਸੋਚਦੇ ਨੇ ਤੇ ਗਾਣੇ ਰਾਹੀਂ ਮੈਸੇਜ ਕੀ ਦੇਣਾ ਚਾਹੁੰਦੇ ਨੇ। ਹਾਲਾਂਕਿ ਉਹਨਾਂ ਦੇ ਗਾਣੇ ਦਾ ਹਰ ਅੰਤਰਾ 6-6.5 ਮਿੰਟ ਦਾ ਗਾਣਾ ਹੈ ਜੀ, ਉਹਨਾਂ ਦੇ ਗਾਣੇ ਦਾ ਹਰ ਅੰਤਰਾ ਵੱਡੀ ਤੋਂ ਵੱਡੀ ਗੱਲ ਤੇ ਕਰਾਰੀ ਚੋਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ। ਆਦੇ ਵਾਲੀ ਚਾਹ ਵੇਚ ਕੇ ਬੰਦਾ ਦੇਖ ਲੋ ਚੋਟੀ ਤੇ ਜਾ ਟਿਕਿਆ।
ਸੋ ਕਲਿੱਕਾਂ ਗਾਣਾ ਬੱਬੂ ਮਾਨ ਜਿੱਦਾਂ ਕਿ ਉਹਨਾਂ ਦੀ ਸ਼ਖਸੀਅਤ ਆ, ਜਿੱਦਾਂ ਉਹਨਾਂ ਦੀ ਪਰਸਨੈਲਿਟੀ ਹੈ, ਜਿੱਦਾਂ ਦੀਆਂ ਗੱਲਾਂ ਉਹ ਕਰਦੇ ਨੇ, ਹੂ ਬਹੂ ਉਹ ਸਾਰੀ ਉਹਨਾਂ ਦੀ ਚੀਜ਼ ਆ ਜਿਹੜੀ ਉਹ ਗਾਣੇ ਦੇ ਵਿੱਚ ਨਜ਼ਰ ਆ ਰਹੀ ਹੈ। ਗਾਣਾ ਲਿਖਿਆ ਵੀ ਬੱਬੂ ਮਾਨ ਸਾਹਿਬ ਨੇ, ਗਾਇਆ ਵੀ ਉਹਨਾਂ ਨੇ, ਤੇ ਜਨਾਬ ਮਿਊਜ਼ਿਕ ਵੀ ਇਸ ਗਾਣੇ ਦੇ ਵਿੱਚ ਬੱਬੂ ਮਾਨ ਸਾਹਿਬ ਦਾ ਹੀ ਹੈ, ਯਾਨੀ ਕਿ ਵਨ ਮੈਨ ਆਰਮੀ ਵਾਲਾ ਉਹ ਕੰਮ ਕਰਦੇ ਨੇ। ਸੋ ਸੈਲੂਟ ਆ ਉਸਤਾਦ ਜੀ ਤੁਹਾਨੂੰ, ਤੁਹਾਡੇ ਕੱਟੜ ਫੈਨ ਸਾਰੇ ਨੇ ਤੇ ਆਪਾਂ ਵੀ ਹਾਂ। ਸੋ ਇਹ ਗਾਣਾ ਤੁਸੀਂ ਬਹੁਤ ਸੋਹਣਾ ਕੱਢਿਆ ਤੇ ਇੰਡੋਸ ਟੀਵੀ ਤੁਹਾਡੀ ਪੂਰੀ ਤਾਰੀਫ ਕਰਦਾ ਜੀ। ਤੇ ਇਦਾਂ ਦੇ ਘੈਂਟ ਘੈਂਟ ਗਾਣੇ ਕੱਢਦੇ ਰਹੋ ਤੇ ਜਿਹੜੀਆਂ ਗੱਲਾਂ ਕਹਿਣੇ ਵਾਲੀਆਂ ਨੇ ਨਾ ਗਾਣੇ 'ਚ ਉਹ ਇਦਾਂ ਹੀ ਕਹਿੰਦੇ ਰਹੋ। ਪੱਥਰਾਂ ਦੇ ਪਾਥ ਦੇ ਉੱਤੇ ਬਿਨ ਖੁਰੀਆਂ ਪੌੜ ਨਹੀਂ ਚੱਲਦੇ, ਦੁਨੀਆ ਸਿਆਣੀ ਹੋ ਗਈ ਬਿਨ ਲੌਜਿਕੋਂ ਗਪੌੜ ਨਹੀਂ ਚੱਲਦੇ। ਜੰਮਦਾ ਜਵਾਕ ਮਿੱਤਰੋ ਬਈ ਜੰਮਦਾ ਜਵਾਕ ਮਿੱਤਰੋ, ਯਾਰੋ ਸਾਡੇ ਨਾਲੋਂ ਜ਼ਿਆਦਾ ਹੁਸ਼ਿਆਰ ਹੈ। ਤੇ ਸਾਡੇ ਵਰਗਿਆਂ ਨੂੰ ਸਿੱਖਣ ਦੇ ਮੌਕੇ ਦਿੰਦੇ ਰਹੋ। ਸੋ ਜਨਾਬ ਜੇ ਤੁਸੀਂ ਨਹੀਂ ਸੁਣਿਆ ਕਲਿੱਕਾਂ ਤੇ ਜ਼ਰੂਰ YouTube ਤੇ ਅਵੇਲੇਬਲ ਆ ਕਲਿੱਕਾਂ। ਮੇਰੇ ਫੈਨ ਮੇਰੇ ਵਰਗੇ ਆਵਾਜ਼ ਮਾਰਦਾ ਤਾਂ ਪਾ ਦਿੰਦੇ ਖੌਰੂ, ਹੇਟਰ ਵੀ ਖਾਣ ਗਸ਼ੀਆਂ ਬਹਿ ਕੇ ਨੈਟ ਤੇ ਵਜਾਉਂਦੇ ਡੋਰੂ। ਜਾਂ ਨੱਚਦੇ ਜਨੂਨੀ ਮਿੱਤਰੋ, ਜਾਂ ਨੱਚਦੇ ਜਨੂਨੀ ਮਿੱਤਰੋ, ਖੂੰਜੇ ਹਿੱਲਦੇ ਨੇ ਧਰਤੀ ਦੇ ਸਾਰੇ, ਸਾਨੂੰ ਨੀ ਕਲਿੱਕਾਂ ਪੈਂਦੀਆਂ। ਸੋ ਬਾਲੀਵੁੱਡ ਜੰਕਸ਼ਨ ਆਪਣਾ ਜਾਰੀ ਹੈ ਜਨਾਬ, ਤੇ ਹੁਣ ਗੱਲ ਕਰਦੇ ਹਾਂ ਇਸ ਹਫਤੇ ਜਿਹੜੀ ਫਿਲਮ ਸਿਨੇਮਿਆਂ ਦੇ ਵਿੱਚ ਚੱਲ ਰਹੀ ਆ। ਬੱਲੇ ਹੋ ਪ੍ਰੀਤਮ ਸਿਆ। 13 ਦਸੰਬਰ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਜੀ। ਸੋ ਕਿੱਟੀ ਪਾਰਟੀ ਦੇ ਹੀਰੋ ਨੇ ਨਵ ਬਾਜਵਾ, ਜਿਨ੍ਹਾਂ ਦੀਆਂ ਵੈਸੇ ਕੋਈ ਪੁਰਾਣੀਆਂ ਫਿਲਮਾਂ ਤਾਂ ਬਹੁਤ ਆਈਆਂ ਨੇ। ਲਾਸਟ ਮੂਵੀ ਉਹਨਾਂ ਦੀ ਰੇਡੂਆ ਤੇ ਫਿਰ ਇਸ਼ਕ ਆਈ ਸੀ, ਤੇ ਉਹ ਫਿਲਮਾਂ ਜ਼ਿਆਦਾ ਅੱਛਾ ਕੰਮ ਨਹੀਂ ਕਰ ਸਕੀਆਂ। ਹਾਲਾਂਕਿ ਪਹਿਲੀ ਸਾਇੰਸ ਫਿਕਸ਼ਨ ਪੰਜਾਬੀ ਫਿਲਮ ਸੀ ਰੇਡੂਆ। ਸੋ ਹੁਣ ਨਵ ਬਾਜਵਾ ਲੈ ਕੇ ਆ ਰਹੇ ਨੇ ਕਿੱਟੀ ਪਾਰਟੀ। ਪੰਜਾਬੀ ਸਿਤਾਰਿਆਂ ਦੇ ਨਾਲ ਇਹ ਫਿਲਮ ਭਰੀ ਹੋਈ ਆ ਜੀ, ਤੇ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਉਹਨਾਂ ਦੇ ਓਪੋਜ਼ਿਟ ਕਾਇਨਾਤ ਅਰੋੜਾ, ਜੋ ਕਿ ਸੁਪਰ ਮਾਡਲ ਨੇ ਤੇ ਐਕਟਰਸ ਵੀ ਨੇ, ਤੇ ਇਸ ਤੋਂ ਪਹਿਲਾਂ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੇ ਨੇ। ਤੇ ਉਹ ਸਭ ਤੋਂ ਪਹਿਲਾਂ ਨਜ਼ਰ ਆਏ ਸੀ ਮੈਂ ਰੱਬ ਨਾਲ ਲੜ ਕੇ ਵੀ। ਸੋ ਕਿੱਟੀ ਪਾਰਟੀ ਫਿਲਮ, ਜਿੱਦਾਂ ਕਿ ਕਿੱਟੀਆਂ ਪੈਂਦੀਆਂ ਨੇ ਨਾ ਜੀ, 5-5 10-10 ਹਜ਼ਾਰ ਦੀਆਂ ਕਿੱਟੀਆਂ ਆਪਾਂ ਪਾਉਂਦੇ ਆ। ਸੋ ਇਦਾਂ ਦਾ ਕੁਝ ਸੁਨੇਹਾ ਜਿਹੜਾ ਕਿ ਸਾਨੂੰ ਟ੍ਰੇਲਰ ਵੱਲੋਂ ਦਿੱਤਾ। 5 4 3 2 1। ਤੇ ਪੂਰੀ ਪੰਜਾਬੀ ਇੰਡਸਟਰੀ ਦੇ ਜ਼ਬਰਦਸਤ ਤੇ ਫੇਮਸ ਆਰਟਿਸਟ, ਕਈ ਲੋਕੀ ਇਸ ਚੀਜ਼ ਨੂੰ ਤਾਂ ਮੰਨ ਲੈਂਦੇ ਆ ਤੇ ਕਈ ਲੋਕੀ ਇਸ ਬਲਾ ਨੂੰ ਆਪ ਆਪਣੇ ਕੋਲ ਬੁਲਾ ਲੈਂਦੇ ਆ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਰਟਿਸਟ, ਮੇਲ ਫੀਮੇਲ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਫਿਲਮਾਂ 'ਚ ਦੇਖਦੇ ਹਾਂ, ਪੂਰੇ ਆਰਟਿਸਟਾਂ ਦੇ ਨਾਲ ਇਹ ਫਿਲਮ ਭਰੀ ਹੋਈ ਆ ਜੀ। ਮਤਲਬ ਆਲਮੋਸਟ ਇੰਡਸਟਰੀ ਦਾ ਇਸ ਟਾਈਮ ਦਾ ਹਰ ਇੱਕ ਹਿੱਟ ਆਰਟਿਸਟ ਤੁਹਾਨੂੰ ਕਿੱਟੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ ਜਨਾਬ। ਹਜੇ ਤੱਕ ਮੈਂ ਇਹ ਫਿਲਮ ਦੇਖੀ ਤਾਂ ਨਹੀਂ, ਪਰ ਇਸ ਫਿਲਮ ਨੂੰ ਮੈਂ ਹੁਣੀ ਬਸ ਸ਼ੋਅ ਤੋਂ ਬਾਅਦ ਮੈਂ ਫਿਲਮ ਹੀ ਦੇਖ ਕੇ ਆਉਣੀ ਆ, ਤੇ ਫਿਰ ਮੈਂ ਤੁਹਾਨੂੰ ਦੱਸੂੰਗਾ ਕਿ ਇਹ ਫਿਲਮ ਪਰਸਨਲੀ ਮੈਨੂੰ ਕਿੱਦਾਂ ਦੀ ਲੱਗੀ। ਇੰਡੋਸ ਟੀਵੀ ਤੇ ਆਪਾਂ ਰਿਵਿਊ ਫਿਲਮ ਦਾ ਸ਼ੇਅਰ ਕਰਾਂਗੇ। 13 ਦਸੰਬਰ ਨੂੰ ਫਿਲਹਾਲ ਇਹ ਇਕੱਲੀ ਫਿਲਮ ਹੀ ਰਿਲੀਜ਼ ਹੋ ਰਹੀ ਹੈ ਜਨਾਬ, ਜਿਹਨੂੰ ਕਿ ਮਤਲਬ ਸਰੋਤਿਆਂ ਵੱਲੋਂ ਜਿਹਦਾ ਇੰਤਜ਼ਾਰ ਆ। ਵੱਡੀ ਫਿਲਮ ਹੈ ਜੀ, ਕਿਉਂਕਿ ਵੱਡੇ ਵੱਡੇ ਸਿਤਾਰਿਆਂ ਦੇ ਨਾਲ ਕਿੱਟੀ ਪਾਰਟੀ ਸਜੀ ਹੋਈ ਆ। ਸੋ ਲੈਟਸ ਸੀ ਕਿ ਇਹ ਫਿਲਮ ਨਵ ਬਾਜਵਾ ਦੀ ਕਿਸਮਤ ਬਦਲਦੀ ਆ ਜਾਂ ਨਹੀਂ ਬਦਲਦੀ, ਬਿਕੋਜ਼ ਉਹਨਾਂ ਨੇ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਨੇ, ਨੋ ਡਾਊਟ ਫਿਲਮਾਂ ਦੇ ਕਨਸੈਪਟ ਤੇ ਫਿਲਮਾਂ ਸੋਹਣੀਆਂ ਸੀ, ਬਟ ਚੱਲ ਨਹੀਂ ਪਾਈਆਂ, ਕਮਰਸ਼ੀਅਲੀ ਫਲॉप ਹੋਈਆਂ ਨੇ, ਟੂ ਬੀ ਵੈਰੀ ਫਰੈਂਕ। ਸੋ ਆਲ ਦ ਬੈਸਟ ਨਵ ਬਾਜਵਾ, ਸਾਡੇ ਵੱਲੋਂ ਦੁਆਵਾਂ ਨੇ ਕਿ ਫਾਈਨਲੀ ਤੁਹਾਡੀ ਇਹ ਫਿਲਮ ਤਾਂ ਕੰਮ ਕਰ ਜਾਵੇ। ਪਰ ਇੱਕ ਬੰਦਾ ਹੈਗਾ ਜਿਹੜਾ ਤੁਹਾਡੀ ਹੈਲਪ ਕਰ ਸਕਦਾ ਹੈ। ਕੌਣ? ਸੋ ਖੈਰ ਇਹ ਸੀ ਕਿੱਟੀ ਪਾਰਟੀ ਦੀ ਗੱਲਬਾਤ, ਤੇ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ। ਗੱਲਾਂ ਅਜੇ ਬਹੁਤ ਨੇ। ਮਾਮਾ ਜੀ ਨੂੰ ਕਹੋ ਨਾ ਦੱਸਿਓ ਮੇਰੇ ਪਲੀਜ਼। ਚੱਲ ਗੱਡੀ 'ਚ ਬੈਠ ਚੱਲੀਏ। ਕਿੱਥੇ? ਤੇਰੇ ਘਰ। ਉਹ ਮੈਂ ਤਾਂ ਆਪ ਕੁੱਤਿਆਂ ਵਾਂਗੂ ਰਹਿਣਾ, ਤੁਹਾਨੂੰ ਛਦਾਈਆਂ ਨੂੰ ਕਿੱਥੇ? ਸੋ ਲੋ ਜੀ ਜਨਾਬ, ਪ੍ਰੋਗਰਾਮ ਆਪਣਾ ਬਾਲੀਵੁੱਡ ਜੰਕਸ਼ਨ ਜਾਰੀ ਹੈ ਜੀ, ਤੇ ਹੁਣ ਗੱਲ ਕਰਦੇ ਹਾਂ ਆਪਾਂ ਹਰੀਸ਼ ਵਰਮਾ ਦੀ। ਹਰੀਸ਼ ਵਰਮਾ ਜਿਹੜੇ ਕਿ ਸਾਡੀਆਂ ਪੰਜਾਬੀ ਫਿਲਮਾਂ ਦੇ ਹੀਰੋ ਨੇ ਜੀ, ਕਈ ਉਹਨਾਂ ਦੀਆਂ ਫਿਲਮਾਂ ਆ ਚੁੱਕੀਆਂ ਨੇ, ਤੇ ਜਿਹੜੀ ਉਹਨਾਂ ਦੀ ਲਾਸਟ ਮੂਵੀ ਆਈ ਆ ਜਿਹੜੀ ਮੈਨੂੰ ਕਾਫੀ ਵਧੀਆ ਲੱਗੀ, ਉਹ ਸੋ ਹਰੀਸ਼ ਵਰਮਾ ਯਾਰ ਅਣਮੁੱਲੇ ਤੋਂ ਫੇਮਸ ਹੋਈ ਸੀ, ਜਿਨ੍ਹਾਂ ਨੂੰ ਯਾਰ ਮੈਂ ਵੀ ਜੱਟ ਟੈਂਕਾ ਹੀ ਆ ਯਾਰ। ਟੈਂਕੇ ਦੇ ਨਾਂ ਨਾਲ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਜਾਣਿਆ ਜਾਂਦਾ ਹੈ। ਸੋ ਹੁਣ ਉਹਨਾਂ ਦਾ ਇੱਕ ਗਾਣਾ ਆਇਆ ਜੀ, ਇਸ ਕਮਲੇ ਨਾਲ ਦਿਲ ਲਾਉਣ ਲਈ, ਖੁਦ ਰੋ ਕੇ ਮੈਨੂੰ ਹਸਾਉਣ ਲਈ, ਗੱਲ ਮੁਕਾਵਾਂ ਮੇਰੀ ਜ਼ਿੰਦਗੀ ਚਾਉਣ ਲਈ ਤੇਰਾ ਸ਼ੁਕਰੀਆ।
ਸਵੀਟ ਜਾਂ ਰੋਮਾਂਟਿਕ ਜਿਹਾ ਗਾਣਾ ਹੈ ਜੀ, ਕਿਉਂਕਿ ਹਰੀਸ਼ ਵਰਮਾ ਦਾ ਇਹ ਤੋਂ ਪਹਿਲਾਂ ਵੀ ਇੱਕ ਗਾਣਾ ਆਇਆ ਸੀ ਜਿਹਨੂੰ ਠੀਕ ਠਾਕ ਵਧੀਆ ਰਿਸਪੌਂਸ ਮਿਲਿਆ, ਤੇ ਇਹ ਗਾਣਾ ਵੀ ਉਹਨਾਂ ਦਾ ਹੁਣ ਆ ਗਿਆ ਹੈ ਸ਼ਰਮ। ਜੇ ਤੁਹਾਨੂੰ ਹਰੀਸ਼ ਵਰਮਾ ਯਾਨੀ ਕਿ ਜੱਟ ਟਿੰਕਾ ਪਸੰਦ ਨੇ ਤਾਂ ਤੁਸੀਂ ਜਨਾਬ YouTube ਤੇ ਸ਼ਰਮ ਟਾਈਪ ਕਰਕੇ ਹਰੀਸ਼ ਵਰਮਾ ਦਾ ਇਹ ਗਾਣਾ ਸਰਚ ਕਰਕੇ ਸੁਣ ਸਕਦੇ ਹੋ ਜੀ। ਵੀਡੀਓ ਬੜੀ ਸੋਹਣੀ ਹੈ, ਕਿਊਟ ਜੀ ਵੀਡੀਓ ਹੈ ਜੀ। ਪਹਿਲਾਂ ਵੀ ਗਾਣਾ ਜਿਹੜਾ ਇਹਨਾਂ ਦਾ ਆਇਆ ਸੀ ਛੱਡ ਕੇ ਦਿਮਾਗ ਵਾਲੇ ਪਾ ਦਿਲ ਉੱਤੇ ਜ਼ੋਰ ਸੋਚ ਲੈ, ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ, ਤੂੰ ਇੱਕ ਵਾਰੀ ਹੋਰ ਸੋਚ ਲੈ। ਸੋ ਉਹ ਵੀ ਗਾਣਾ ਮਤਲਬ ਰੋਮਾਂਟਿਕ ਫੀਲ ਵਾਲਾ ਸੀ, ਕਿਊਟ ਜਿਹਾ ਸੀ ਗਾਣਾ ਉਹ, ਤੇ ਇਹ ਵੀ ਗਾਣਾ ਉਦਾਂ ਦਾ ਹੀ ਰੋਮਾਂਟਿਕ ਫੀਲ ਦਿੰਦਾ ਤੇ ਵੀਡੀਓ ਬੜੀ ਕਿਊਟ ਜੀ ਬਣੀ ਹੋਈ ਆ। ਸੋ ਜਿਹੜੇ ਨਵੇਂ ਵਿਆਹੇ ਨੇ ਤੇ ਪ੍ਰੇਮੀ ਜੋੜੇ ਨੇ ਉਹਨਾਂ ਲਈ ਮੈਨੂੰ ਲੱਗਦਾ ਹਰ ਵੇਲੇ ਹੀ ਮਨਾਉਣ ਨੂੰ ਤੂੰ ਰੱਖਿਆ, ਇੱਕ ਇੱਕ ਗੱਲ ਦਾ ਮੈਂ ਸੱਚ ਦੱਸਦੀ, ਤੇਰੇ ਕੋਲੋਂ ਗੱਲ ਕੋਈ ਛੁਪਾਉਂਦੀ ਨਾ ਜੱਟਾ। ਵੀਡੀਓ ਕਾਫੀ ਜ਼ਿਆਦਾ ਉਹਨਾਂ ਨੂੰ ਪਸੰਦ ਆਉਣ ਵਾਲੀ ਹੈ। ਸੋ ਇਹ ਗਾਣਾ ਮੈਂ ਸੁਣਿਆ, ਮੈਨੂੰ ਅੱਛਾ ਲੱਗਿਆ, ਸਵੀਟ ਲੱਗਿਆ, ਇਸੇ ਕਰਕੇ ਮੈਂ ਆਪਣੇ ਪ੍ਰੋਗਰਾਮ ਪੋਲੀਵੁੱਡ ਜੰਕਸ਼ਨ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਜਨਾਬ। ਸੋ ਇਹ ਗਾਣਾ ਤੁਹਾਨੂੰ ਵੀ ਸੁਣਨਾ ਚਾਹੀਦਾ ਜੀ। ਤੇ ਹਰੀਸ਼ ਵਰਮਾ ਸਾਹਿਬ ਨੂੰ ਆਲ ਦਾ ਬੈਸਟ, ਗੁੱਡ ਲੱਕ, ਕਿਉਂਕਿ ਗਾਣਾ ਸ਼ਾਇਦ 1 ਮਿਲੀਅਨ ਤੱਕ ਕ੍ਰਾਸ ਕਰ ਹੀ ਚੁੱਕਿਆ, ਤੇ ਅਸੀਂ ਦੇਖਦੇ ਹਾਂ ਵੀ ਹੋਰ ਅੱਗੇ ਕਿੰਨੇ ਤੱਕ ਇਹ YouTube ਤੇ ਗਾਣਾ ਜਾਂਦਾ ਹੈ। ਬਟ ਗਾਣਾ ਅੱਛਾ ਹੈ ਜੀ। ਤੇ ਹਰੀਸ਼ ਵਰਮਾ ਮੈਨੂੰ ਲੱਗਦਾ ਐਕਟਰ ਤਾਂ ਉਹ ਸ਼ਾਨਦਾਰ ਹੈਗੇ ਹੀ ਨੇ, ਦੇਰ ਇਜ਼ ਨੋ ਡਾਊਟ, ਬਟ ਉਹ ਇੱਕ ਸਿੰਗਰ ਵੀ ਵਧੀਆ ਨੇ, ਮਤਲਬ ਗਾ ਲੈਂਦੇ ਨੇ, ਕਿਉਂਕਿ ਅੱਜ ਕੱਲ੍ਹ ਬਹੁਤੇ ਐਕਟਰ ਨੇ ਜਿਹੜੇ ਉਹ ਵੀ ਗਾਉਂਦੇ ਜਾ ਰਹੇ ਨੇ, ਕਿਉਂਕਿ ਉਹ ਕਹਿੰਦੇ ਬਾਈ ਜੇ ਸਿੰਗਰ ਐਕਟਰ ਬਣ ਰਹੇ ਨੇ ਤਾਂ ਐਕਟਰ ਸਿੰਗਰ ਕਿਉਂ ਨਹੀਂ ਬਣ ਸਕਦੇ। ਇਸ ਤੋਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਨਾ ਨਭ ਬਾਜਵਾ ਦਾ, ਉਹਨਾਂ ਦਾ ਗਾਣਾ ਵੀ ਆਇਆ ਬਦਮਾਸ਼ੀ। ਕਾਕਾ ਜੀ ਦੇ ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਐ ਨੀ ਤੁਹਾਡੇ ਕਾਕਾ ਜੀ ਦੇ, ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਐ ਨੀ ਤੁਹਾਡੇ ਕਾਕਾ ਜੀ ਦੇ। ਪਰ ਹਰੀਸ਼ ਵਰਮਾ ਦਾ ਗਾਣਾ ਹੈ ਉਹ ਵਧੀਆ ਰਿਸਪੌਂਸ ਉਹ ਗਾਣੇ ਨੂੰ ਆ ਰਿਹਾ ਹੈ। 1 ਮਿਲੀਅਨ 2-3 ਦਿਨਾਂ 'ਚ ਗਾਣਾ ਕ੍ਰਾਸ ਹੋਣਾ, ਦੈਟ ਮੀਨਸ ਲੋਕ ਗਾਣਾ ਸੁਣ ਰਹੇ ਨੇ, ਗਾਣਾ ਪਸੰਦ ਆ ਰਿਹਾ। ਸੋ ਹਰੀਸ਼ ਵਰਮਾ ਜੱਟ ਟਿੰਕੇ ਦੇ ਅਗਰ ਤੁਸੀਂ ਫੈਨ ਹੋ ਤਾਂ ਸ਼ਰਮ ਗਾਣਾ ਸਰਚ ਕਰਕੇ ਸੁਣ ਸਕਦੇ ਹੋ। ਬੜਾ ਸਵੀਟ ਜਿਹੇ ਤਰੀਕੇ ਨਾਲ ਉਹਨਾਂ ਨੇ ਗਾਇਆ। ਬਾਕੀ ਹਰੀਸ਼ ਵਰਮਾ ਹੈ ਹੀ ਕਿਊਟ ਨੇ, ਮੇਰੇ ਬੜੇ ਅੱਛੇ ਮਿੱਤਰ ਨੇ, ਜਦੋਂ ਮਿਲਦੇ ਨੇ ਤਾਂ ਬੜੀ ਮਿੱਠੀ ਜੀ ਸ਼ਖਸੀਅਤ ਨੇ। ਸੋ ਸਵੀਟ ਜਿਹੇ ਬੰਦੇ ਨੇ, ਸਵੀਟ ਜਿਹਾ ਗਾਣਾ ਗਾਇਆ ਜਨਾਬ। ਹਾਏ ਗੁੱਸੇ ਹੋਈ ਫੇਰ ਵੀ ਮਨਾਉਂਦੀ ਐ ਕੁੜੀ, ਸ਼ਰਮ ਤਾਂ ਤੈਨੂੰ ਸੱਚੀ ਆਉਂਦੀ ਨਾ ਜੱਟਾ। ਗੁੱਸੇ ਹੋਈ ਫੇਰ ਵੀ ਮਨਾਉਂਦੀ ਐ ਕੁੜੀ, ਸ਼ਰਮ ਤਾਂ ਤੈਨੂੰ ਸੱਚੀ ਆਉਂਦੀ ਨਾ ਜੱਟਾ। ਸੋ ਜਨਾਬ ਇਹ ਸੀ ਕੁਝ ਖਾਸ ਅਪਡੇਟਸ ਪੰਜਾਬੀ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਤੋਂ, ਜੋ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਸੋ ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ ਸਿੰਗਰਾਂ ਦੀ, ਮੈਂ ਤਾਂ ਰਿਕੁਐਸਟ ਕਰਦਾ ਜੀ ਕਿ ਤੁਹਾਡੀ ਬਦੌਲਤ ਸਾਡਾ ਐਂਟਰਟੇਨਮੈਂਟ ਹੁੰਦਾ ਨਾ। ਸੋ ਅਸੀਂ ਤੁਹਾਡੀ ਸਿਰਫ ਚੰਗੀ ਸ਼ਖਸੀਅਤ ਵੇਖਣਾ ਚਾਹੁੰਦੇ ਹਾਂ। ਇਹ ਜਿਹੜੇ ਲੜਾਈਆਂ ਮਾਰਾਂ ਧਾੜਾਂ ਜਾਂ ਇੱਕ ਦੂਜੇ ਨੂੰ ਧਮਕੀਆਂ ਜਾਂ ਇੱਕ ਦੂਜੇ ਨੂੰ ਮਤਲਬ ਕਹਿ ਲਓ ਕਿ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਦੂਜੇ ਲਈ ਕੁਝ ਗੱਲਾਂ ਕਹਿਣੀਆਂ, ਸੋ ਇਹ ਗੱਲਾਂ ਵਧੀਆ ਨਹੀਂ। ਹੋ ਸਕਦਾ ਤੁਹਾਡੇ ਐਂਡ ਤੋਂ ਸਹੀ ਹੋਣ, ਬਟ ਆਡੀਅנס ਤੁਹਾਨੂੰ ਪਿਆਰ ਕਰਦੀ ਹੈ ਜੀ। ਮੈਂ ਹਰ ਇੱਕ ਸਿੰਗਰ ਨੂੰ ਇਹ ਰਿਕੁਐਸਟ ਬੇਨਤੀ ਕਰਦਾ ਜਿਹਨੂੰ ਪਬਲਿਕ ਫੋਲੋ ਕਰਦੀ ਆ, ਪਲੀਜ਼ ਸੋਸ਼ਲ ਮੀਡੀਆ ਤੇ ਇਹ ਲੜਾਈਆਂ ਵਧੀਆ ਗੱਲ ਨਹੀਂ, ਕਿਉਂਕਿ ਯੰਗਸਟਰਾਂ ਤੇ ਇਹਦਾ ਗਲਤ ਇੰਪ੍ਰੈਸ਼ਨ ਜਾਂਦਾ ਹੈ। ਸੋ ਰੱਬ ਤੁਹਾਨੂੰ ਤਰੱਕੀਆਂ ਦੇਵੇ, ਰੱਜ ਕੇ ਤੁਸੀਂ ਸਾਰੇ ਤਰੱਕੀਆਂ ਮਾਣੋ, ਪਰ ਇਸ ਦਾ ਪ੍ਰਭਾਵ ਜਿਹੜਾ ਨੈਗੇਟਿਵ ਯੰਗਸਟਰਸ ਤੇ ਹੁੰਦਾ ਹੈ ਕਿ ਜਿਹੜੀਆਂ ਤੁਸੀਂ ਲਾਈਵ ਵੀਡੀਓਜ਼ ਤੇ ਇੱਕ ਦੂਜੇ ਨੂੰ ਧਮਕੀਆਂ ਜਾਂ ਮਾੜਾ ਚੰਗਾ। ਸੋ ਕੋਸ਼ਿਸ਼ ਕਰੀਦੀ ਹੈ, ਦੇਖੋ ਜੀ ਮਸਲੇ ਹਰ ਜਗ੍ਹਾ ਹੋ ਜਾਂਦੇ ਆ, ਮਨ ਮੁਟਾਵ ਹਰ ਜਗ੍ਹਾ ਹੋ ਜਾਂਦੇ ਆ, ਜ਼ਿੰਦਗੀ ਆ ਚੱਲਦੇ ਰਹਿੰਦੇ ਨੇ, ਪਰ ਸੋਸ਼ਲ ਮੀਡੀਆ ਤੇ ਆ ਕੇ ਪਬਲਿਕ ਪਲੇਟਫਾਰਮ ਤੇ ਇਹ ਚੀਜ਼ਾਂ ਨੈਗੇਟਿਵ ਇੰਪ੍ਰੈਸ਼ਨ ਦਿੰਦੀਆਂ ਨੇ। ਸੋ ਇਸ ਚੀਜ਼ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਾਂਦੀ ਹੈ ਤੁਹਾਡੇ ਪ੍ਰਤੀ, ਤੇ ਆਫ ਦੀ ਕੈਮਰਾ ਰਹਿ ਕੇ ਅਗਰ ਇਸ਼ੂਜ਼ ਸੋਲਵ ਕਰ ਲਏ ਜਾਣ ਤਾਂ ਉਹ ਤੋਂ ਵਧੀਆ ਗੱਲ ਹੋਰ ਕੋਈ ਹੈ ਨਹੀਂ। ਬਾਕੀ ਤੁਸੀਂ ਆਪ ਵੱਡੇ ਹੋ, ਤੁਸੀਂ ਸਿਆਣੇ ਹੋ ਜੀ, ਤੇ ਮੈਂ ਵੀ ਦਰਸ਼ਕਾਂ ਨੂੰ ਕਹੂੰਗਾ ਤੁਹਾਡਾ ਆਪਣਾ ਕੀ ਇਸ ਦੇ ਬਾਰੇ ਮਤ ਹੈ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਸੋ ਪੋਲੀਵੁੱਡ ਜੰਕਸ਼ਨ ਦੇ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਆਸਟ੍ਰੇਲੀਆ ਦੇ ਨਾਲ।